अस्सलाम वालेकुम जी की हाल चाल सब ਦਾ ठीक ठाक हो। गुड ਈਵਨਿੰਗ गुड ਮਾਰਨਿੰਗ ਤੇ ਗੁੱਡ ਆਫਟਰਨੂਨ ਕਿਉਂਕਿ ਜਿੱਥੇ ਜਿੱਥੇ ਵੀਡੀਓ ਵੇਖਿਆ ਜਾਂਦਾ ਉੱਥੇ ਟਾਈਮ ਚੇਂਜ ਨਹੀਂ ਹੁੰਦਾ। ਤੇ ਅੱਜ ਮੈਂ ਤੁਹਾਡੀ ਮੁਲਾਕਾਤ ਕਰਾਉਣ ਲੱਗਾ। ਸਾਡੇ ਨਾਲ ਨੇ ਇਸ ਟਾਈਮ ਗੁਰਮੀਤ ਭਾਜੀ ਜਿਹੜੇ ਮੇਰੇ ਲੈਲਪੁਰ ਫੈਸਲਾਬਾਦ ਤੋਂ ਨੇ ਤੇ ਬੜੇ ਪਿਆਰੇ ਤੇ ਬੜੇ ਸੋਹਣੇ ਤੇ ਬੜੇ ਉੱਚੇ ਤੇ ਜਵਾਨ ਤੇ ਮਾਸ਼ਾਅੱਲਾ ਕਿਆ ਬਾਤ ਪਾਕਿਸਤਾਨ ਦੀ ਸ਼ਾਨ ਗੁਰਮੀਤ ਸਾਹਿਬ ਜੀ। ਭਾਜੀ ਕੀ ਹਾਲ ਚਾਲ? अस्सलाम वालेकुम, नमस्कार, सत श्री अकाल जी। मैं गुरमीत सिंह ਬੱਬੂ ਭਾਜੀ ਦੇ ਨਾਲ ਔਰ ਬਹੁਤ ਵਧੀਆ ਜੀ। ਬੱਬੂ ਭਾਜੀ ਵਧੀਆ, ਸਭ ਸੁੱਖ ਹੈ ਜੀ, ਤੇ ਕਿਦਾਂ ਤਬੀਅਤ ਸੇ ਠੀਕ ਠਾਕ? ਸਭ ਚੜ੍ਹਦੀ ਕਲਾ ਹੈ ਜੀ, ਮਹਾਰਾਜ ਦੀ ਬਖਸ਼ਿਸ਼ ਹੈ ਜੀ। ਹਾਂਜੀ ਹਾਂਜੀ, ਬਖਸ਼ਿਸ਼ ਹੀ ਰਹੋ ਮਹਾਰਾਜ ਦੀ। ਤੇ ਤੁਸੀਂ ਚੜ੍ਹਦੀ ਕਲਾ 'ਚ ਹੀ ਰਹਿਣਾ ਪਾਕਾਂ ਦਾ ਸਦਕਾ। ਤੇ ਤੁਸੀਂ ਸਾਡੀ ਟੀਮ ਜੁਆਇਨ ਕੀਤੀ ਮਾਸ਼ਾਅੱਲਾ, ਤੁਹਾਨੂੰ ਹੋ ਗਿਆ 6-7 ਮਹੀਨੇ ਤੇ ਹੋ ਗਿਆ ਮੇਰਾ ਖਿਆਲ। 4 ਮਹੀਨੇ ਹੋ ਗਏ। 4 ਮਹੀਨੇ ਹੋ ਗਏ ਤੁਸੀਂ ਸਾਡਾ ਸ਼ੋਅ ਕਰ ਰਹੇ ਹੋ ਸਾਰੇ ਰੰਗ ਪੰਜਾਬ ਦੇ। ਤੇ ਤੁਹਾਨੂੰ ਤੁਹਾਡਾ ਮਾਸ਼ਾਅੱਲਾ ਤੁਸੀਂ ਪਹਿਲੇ ਵੀ ਬੜਾ ਕੰਮ ਕਰ ਰਹੇ ਹੋ, ਮੈਨੂੰ ਪਤਾ ਤੁਸੀਂ ਕਾਫੀ ਪੁਰਾਣੇ ਹੈਗੇ ਹੋ। ਤੇ ਤੁਸੀਂ ਫੈਸਲਾਬਾਦ, ਮੈਂ ਜੋ ਤੁਹਾਨੂੰ ਨਹੀਂ ਵੀ ਸੀ ਮਿਲਿਆ ਮੈਂ ਤੁਹਾਨੂੰ ਜਾਣਦਾ ਸੀ, ਐਵੇਂ ਬੰਦਾ ਕਵੇ। ਤੇ ਤੁਸੀਂ ਫੈਸਲਾਬਾਦ ਕਿੱਥੋਂ ਸਟਾਰਟ ਕੀਤਾ ਸੀ ਭਲਾ? ਫੈਸਲਾਬਾਦ ਮੇਰਾ FM 89 ਤੋਂ ਮੈਂ ਜੁਆਇਨ ਕੀਤਾ ਰੇਡੀਓ ਸ਼ੋਅ। ਪਹਿਲਾਂ ਸਿੱਖ ਆਰਜੇ ਸਾਂ ਪਾਕਿਸਤਾਨ ਦੇ ਵਿੱਚ ਨਾ, ਜਿਹਨੇ ਰੇਡੀਓ ਦੇ ਉੱਤੇ ਕੰਮ ਸ਼ੁਰੂ ਕੀਤਾ ਵਾਹ FM ਜੀ ਦੇ ਉੱਤੇ। ਵਾਹ। ਫਿਰ ਉਸ ਤੋਂ ਬਾਅਦ ਫਿਰ TV ਚੈਨਲਸ ਦੇ ਉੱਤੇ ਬਹੁਤ ਸਾਰਾ ਕੰਮ ਕੀਤਾ। ਫਿਰ ਜਿਹੜੇ ਗੁਰਪੁਰਬ ਹੁੰਦੇ ਸਨ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਸੀ ਜਨਮ ਦਿਨ ਦਾ, ਤੇ ਫਿਰ ਜਿੰਨੇ ਵੀ ਗੁਰਦੁਆਰੇ ਦੇ ਇਵੈਂਟਸ ਹੁੰਦੇ ਸਨ ਉਹਨਾਂ ਨੂੰ ਫਿਰ ਔਨ 에ਅਰ ਕੀਤਾ ਔਰ ਦੁਨੀਆ ਭਰ ਦੇ ਵਿੱਚ ਦਿਖਾਇਆ। ਤੇ ਉਸ ਤੋਂ ਬਾਅਦ ਮੇਰੇ ਹੁਣ ਬਹੁਤ ਸਾਰੇ ਵੀਰ ਹੈ ਜਿਹੜੇ ਸਿੰਘ ਬਰਾਦਰੀ ਹੈ ਜਿਹੜੀ, ਉਹ ਹੁਣ ਆ ਚੁੱਕੀ ਹੋਈ ਹੈ ਔਰ ਨੌਜਵਾਨ ਆ ਗਏ। ਇਹੀ ਕਹਿ ਕੇ ਹੁਣ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈ। ਅੱਛਾ, ਵੈਸੇ ਗੁਰਮੀਤ ਜੀ ਤੁਹਾਨੂੰ ਇਹ ਸਵਾਲ ਹੈ ਵੈਸੇ ਹੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਆਪਣੇ ਸਿੰਘ ਬ੍ਰਦਰ ਨੇ ਉਹ ਕਿੰਨੇ ਹੈਗੇ ਨੇ? ਯਾਨੀ ਕਿ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈ ਉਹ ਕਿੰਨੇ ਲੋਕ ਹੈਗੇ ਨੇ? ਜਿਹੜੀ ਗਵਰਨਮੈਂਟ ਸੈਂਸਸ ਦੀ ਗੱਲ ਕਰਦੀ ਹੈ 15,000 ਦੇ ਲਾਗੇ ਦੀ ਗੱਲ ਕਰਦੀ ਹੈ, ਲੇਕਿਨ ਅਸੀਂ ਇਹਨੂੰ ਬਲੀਵ ਕਰਦੇ ਹਾਂ ਕਿ ਮੋਰ ਦੈਨ 50,000 ਹੋ ਸਕਦੇ ਆ, ਕਿਉਂਕਿ ਕਈ ਜਗ੍ਹਾ 'ਤੇ ਜਿਹੜਾ ਸੈਂਸਸ ਦਾ ਤਰੀਕਾਕਾਰ ਉਹਦੇ 'ਚ ਕੋਈ ਪ੍ਰੋਬਲਮ ਹੈ ਜਾਂ ਉਹਦਾ ਤਰੀਕਾਕਾਰ ਵੱਖਰਾ ਹੈ, ਉਹਦਾ ਕਰਕੇ ਹੈ। ਅਦਰਵਾਈਜ਼ 50,000 ਤੋਂ ਜ਼ਿਆਦਾ ਹੈ। ਅੱਛਾ, ਤੇ ਪੂਰੀ ਦੁਨੀਆ ਤੇ ਸਾਡੀ ਸਿੱਖ ਕਮਿਊਨਿਟੀ ਦੇ ਕਿੰਨੇ ਲੋਕ ਹੈਗੇ ਨੇ? ਇਹ ਕਿਹਾ ਜਾਂਦਾ ਜੀ 15 ਕਰੋੜ ਦੇ ਲਾਗੇ ਚੱਗੇ। ਅੱਛਾ ਜੀ, 15 ਕਰੋੜ। ਤੇ ਇੰਡੀਆ ਦੇ ਵਿੱਚ ਕਿੰਨੇ? ਇੰਡੀਆ ਦੇ ਵਿੱਚ ਕੋਈ 2.5-3 ਕਰੋੜ। ਅੱਛਾ, ਮਾਸ਼ਾਅੱਲਾ। ਤੇ ਚਲੋ ਅੱਲਾ ਖੈਰ ਕਰੇ। ਤੇ ਤੁਹਾਨੂੰ ਆਫਤਾਬ ਇਕਬਾਲ ਸਾਹਿਬ ਨਾਲ ਕੰਮ ਕਰਕੇ, ਇਸ ਟੀਮ ਨਾਲ ਕੰਮ ਕਰਕੇ ਕਿੰਨੀ ਦਾ ਮਹਿਸੂਸ ਹੁੰਦਾ? ਤੁਹਾਡੀ ਪਹਿਲੇ ਤੋਂ ਜ਼ਿਆਦਾ ਫੀਡਬੈਕ ਆਇਆ ਜਾਂ ਮਤਲਬ ਕੀ ਮਹਿਸੂਸ ਕੀਤਾ ਤੁਸੀਂ ਸਾਡੇ ਟੀਮ ਜੁਆਇਨ ਕਰਨ ਤੋਂ ਬਾਅਦ ਆਪਣੀ ਵੀਵਰਸ਼ਿਪ ਦੇ ਵਿੱਚ? ਫੀਡਬੈਕ ਬਹੁਤ ਵਧੀਆ ਜੀ ਔਰ ਵਿਊਅਰਸ਼ਿਪ ਵੀ ਬਹੁਤ ਜ਼ਿਆਦਾ ਹੋਈ ਹੈ। ਪਹਿਲਾਂ ਚੈਨਲਸ ਦੇ ਨਾਲ ਕੰਮ ਕਰਦੇ ਸਾਂ। ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਜੀ, ਉਹ ਇਹ ਹੈ ਕਿ ਇੱਕ ਉਸਤਾਦ, ਇੱਕ ਐਸਾ ਬੰਦਾ ਮਿਲ ਜਾਣਾ ਜਿਹੜਾ ਤੁਹਾਨੂੰ ਸਿਖਾਉਂਦਾ ਹੋਏ, ਨਾਲ ਨਾਲ ਤੁਹਾਡੀ ਫਾਰਮੇਸ਼ਨ ਕਰਦਾ ਹੋਏ। ਤੇ ਫਾਰਮੇਸ਼ਨ ਕਰਨ ਵਾਲਾ ਬੰਦਾ ਕਦੀ ਨਹੀਂ ਸੀ ਮਿਲਿਆ। ਲੋਕੀ ਕਹਿੰਦੇ ਸਨ ਜੋ ਹੈ ਤੁਹਾਡੇ ਕੋਲ ਤੁਸੀਂ ਕਰਕੇ ਦਿਖਾ ਦਿਓ। ਤੇ ਇੱਥੇ ਆ ਕੇ ਸਾਨੂੰ ਜੋ ਸਾਡੇ ਕੋਲ ਹੈ ਉਹਨਾਂ ਨੂੰ ਨਜ਼ਰ ਆਉਂਦਾ ਤੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ, ਪੋਲਿਸ਼ ਕਰਨ ਦੀ ਕੋਸ਼ਿਸ਼ ਕਰਦੇ। ਅੱਛਾ ਜੀ। ਤੇ ਗੁਰਮੀਤ ਸਾਹਿਬ, ਦੂਜੀ ਗੱਲ ਮੈਂ ਹੁਣ ਤੁਹਾਨੂੰ ਇਹ ਕਹਿਣੀ ਆ ਕਿ ਅੱਛਾ ਕੈਮਰਾ ਕਿਉਂ ਨਹੀਂ ਘੁੰਮਿਆ? ਤੇ ਅੱਛਾ, ਤੁਸੀਂ ਹੁਣ ਸਾਨੂੰ ਕੋਈ ਆਪਣਾ ਫਨ ਵੀ ਵਿਖਾਓ। ਮਤਲਬ ਪੰਜਾਬੀ ਤੁਸੀਂ ਬਹੁਤ ਅੱਛੀ ਬੋਲਦੇ ਹੋ, ਤੁਹਾਡੀ ਮਾਂ ਬੋਲੀ ਸਾਡੀ ਮਾਂ ਬੋਲੀ ਇੱਕੋ ਹੀ ਗੱਲ ਆ। ਅੱਛਾ, ਆਪਣੇ ਜਿਹੜੇ ਬਜ਼ੁਰਗ ਸੀ ਆਪਣੇ ਜਿਹੜੇ ਬਜ਼ੁਰਗ ਸਨ ਉਹ ਕਿੱਥੋਂ ਸਨ? ਇੱਥੋਂ ਹੀ ਸ਼ੁਰੂ ਤੋਂ ਹੀ? ਜਿਹੜਾ ਸਾਡਾ ਪਿਛੋਕੜ ਹੈ 1901 ਤੋਂ ਪਹਿਲਾਂ ਗੁਰਦਾਸਪੁਰ ਦਾ ਹੈ। ਅੱਛਾ। ਤੇ 1901 ਦੇ ਵਿੱਚ ਜਦੋਂ ਲੈਲਪੁਰ ਬਾਰ ਆਬਾਦ ਹੋਈ ਹੈ, ਅੱਛਾ, ਉਦੋਂ ਫਿਰ ਇੱਥੇ ਆਏ ਆ ਲੈਲਪੁਰ ਦੇ ਵਿੱਚ ਨਾ, ਜਦੋਂ ਸੰਦਲਬਾਰ ਨੂੰ ਲੈਲਪੁਰ ਕਿਹਾ ਜਾਣ ਲੱਗਾ। ਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਹੀ ਆ। ਤੇ ਪਾਰਟੀਸ਼ਨ ਟਾਈਮ ਅਸੀਂ ਜਾ ਨਹੀਂ ਸਕੇ ਤੇ ਇਸ ਕਰਕੇ ਫਿਰ ਇੱਥੇ ਰਹਿ ਗਏ। ਯਾਨੀ ਕਿ ਆਪਣੇ ਬਜ਼ੁਰਗ ਇੱਥੇ ਦੇ ਹੀ ਸਨ? ਹਾਂਜੀ, ਇੱਥੇ ਦੇ ਸੀ। ਠੀਕ ਹੈ। ਜਿਵੇਂ ਸਾਡਾ ਪਿੰਡ ਜਲੰਧਰ ਹੈਗਾ, ਅਸੀਂ ਤਾਂ ਉੱਧਰੋਂ ਆਏ ਸੀ ਸਾਰੇ ਸਾਡੇ ਦੂਰੋਂ। ਤੇ ਹੁਣ ਤੁਸੀਂ ਸਾਨੂੰ ਕੋਈ ਪੰਜਾਬੀ, ਕੋਈ ਸ਼ੇਰ, ਕੋਈ ਐਸੀ ਕੋਈ ਗੱਲ ਜੀ ਗੁਰਮੀਤ ਜੀ, ਹੁਣ ਕੋਈ ਸਾਨੂੰ ਤੁਸੀਂ ਸੁਣਾਓ। ਮੈਂ ਜੀ ਤੁਹਾਡੇ ਸਾਰਿਆਂ ਦਾ ਪਸੰਦੀਦਾ ਬਾਬਾ ਨਜ਼ਮੀ ਜੀ ਹੈਗੇ ਨੇ, ਔਰ ਜਿਹੜੀ ਉਹਨਾਂ ਦੀ ਮੈਨੂੰ ਸਭ ਤੋਂ ਬਹੁਤ ਵਧੀਆ ਲੱਗਦੀ ਹੈ ਉਹ ਮੈਂ ਤੁਹਾਨੂੰ ਫੇਰ ਸੁਣਾਉਣਾ। ਮੈਂ ਬਹੁਤ ਜਗ੍ਹਾ ਤੇ ਸੁਣਾਈ ਵੀ ਹੈ ਕਿ ਘੁੱਪ ਹਨੇਰੇ ਗੋਰੀ ਕਾਲੀ ਇੱਕੋ ਜਿਹੀ। ਵਾਹ ਵਾਹ। ਘੁੱਪ ਹਨੇਰੇ ਘੁੱਪ ਹਨੇਰੇ ਗੋਰੀ ਕਾਲੀ ਇੱਕੋ ਜਿਹੀ। ਵਾਹ ਵਾਹ। ਬਰਛੀ ਤੇ ਬੰਦੂਕ ਦੀ ਨਾਲੀ ਇੱਕੋ ਜਿਹੀ। ਵਾਹ ਵਾਹ। ਤੇ ਮਜ਼ਹਬੀ ਭੂਤਾਂ ਰਹਿਣ ਨਹੀਂ ਦੇਣੀ ਲੱਗਦਾ ਏ। ਸਾਡੇ ਸਿਰ ਤੇ ਕਮਲੀ ਕਾਲੀ ਇੱਕੋ ਜਿਹੀ। ਵਾਹ ਵਾਹ। ਤੇ ਸ਼ੀਸ਼ੇ ਵਿੱਚ ਤਰੇੜ ਕਦੀ ਵੀ ਪੈਂਦੀ ਨਾ। ਵਾਹ ਵਾਹ। ਜੇ ਵਰਤਾਵਾ ਦਿੰਦਾ ਥਾਲੀ ਇੱਕੋ ਜਿਹੀ। ਵਾਹ ਵਾਹ। ਤੇ ਮਹੱਲਾ ਲਾਗੇ ਝੁੱਗੀ ਕਿਸ ਤਰ੍ਹਾਂ ਲੁੱਟੀ ਗਈ। ਮਹੱਲਾ ਲਾਗੇ ਝੁੱਗੀ ਕਿਸ ਤਰ੍ਹਾਂ ਲੁੱਟੀ ਗਈ। ਰਾਖੇ ਕੀਤੀ ਨਹੀਂ ਰਖਵਾਲੀ ਇੱਕੋ ਜਿਹੀ। ਵਾਹ ਜੀ ਵਾਹ ਵਾਹ। ਇਹ ਬਾਬਾ ਨਜ਼ਮੀ ਜੀ ਨੇ, ਔਰ ਚੜ੍ਹਦੇ ਪੰਜਾਬ 'ਚ ਤੇ ਲਹਿੰਦੇ ਪੰਜਾਬ 'ਚ ਬੜੇ ਮੰਨੇ ਤਰੰਨੇ ਹੋਏ ਪੰਜਾਬੀ ਸ਼ਾਇਰ ਹੈ। ਸੋ ਇਹਨਾਂ ਦਾ ਕਲਾਮ ਜਿਹੜਾ, ਚੂँਕਿ ਮਜ਼ਦੂਰ ਤਬਕੇ ਨਾਲ ਤਾਲੁਕ ਰੱਖਦੇ ਆ ਤੇ ਮਜ਼ਦੂਰਾਂ ਦੀ ਗੱਲ ਕਰਦੇ ਆ। ਸੋ ਉਹ ਮਜ਼ਦੂਰ ਤਬਕਾ ਸਾਡਾ ਤਬਕਾ ਹੈ ਜਿਹੜਾ ਮਜ਼ਦੂਰੀ ਕਰਦਾ ਹੈ
ਤੇ ਅਸੀਂ ਉਹਨਾਂ ਨੂੰ ਇਸ ਕਰਕੇ ਪੂਜਨੀਕ ਗਿਣਦੇ ਹਾਂ ਔਰ ਇਹ ਸਮਝਦੇ ਹਾਂ ਕਿ ਸਾਨੂੰ ਰਿਪਰੈਜ਼ੈਂਟ ਕਰ ਰਹੇ ਆ। ਅੱਛਾ, ਤੁਸੀਂ ਆਪਣੇ ਗਏ ਉੱਥੇ ਗੁਰਮੀਤ ਜੀ, ਆਪਣੇ ਕਰਤਾਰਪੁਰ ਗਏ? ਕਰਤਾਰਪੁਰ ਸਾਹਿਬ ਮੈਂ ਚੁੱਕੇ ਕਰਤਾਰਪੁਰ, ਅੱਛਾ ਇੱਕ ਬੜੀ ਇਹਦੀ ਕਹਾਣੀ ਹੈ। ਜਦੋਂ ਕਰਤਾਰਪੁਰ ਸਾਹਿਬ ਨੂੰ ਪਹਿਲੇ ਸ਼ੁਰੂ ਕੀਤਾ ਗਿਆ, ਅੱਜ ਤੋਂ ਕੋਈ 15 ਸਾਲ ਪਹਿਲਾਂ ਦੀ ਗੱਲ ਹੈ, ਇਸ ਤੋਂ ਜ਼ਿਆਦਾ ਦੀ, ਤੇ ਜੇਬੀ ਸਿੰਘ ਆਇਆ ਅਮਰੀਕਾ ਤੋਂ, ਤੇ ਅਸੀਂ ਉੱਥੇ ਜਦੋਂ ਗਏ ਉਦੋਂ ਸੜਕ ਵੀ ਨਹੀਂ ਸੀ ਮੇਨ ਬਣੀ। ਸੋ ਜਿਹੜਾ ਪਿੰਡ ਸੀ ਉੱਥੋਂ ਨਾਲੇ ਦੇ ਵਿੱਚੋਂ ਦੀ ਟਾਂਗਾ ਲੰਘ ਕੇ ਗਿਆ, ਤੇ ਮੈਨੂੰ ਉਹਨਾਂ ਨੇ ਜੇਬੀ ਸਿੰਘ ਜੀ ਨੇ ਕਿਹਾ, ਮਿਲਵਾਇਆ ਕਿਸੇ ਨੇ ਮੈਨੂੰ ਉਹਨਾਂ ਦੇ ਨਾਲ, ਤੇ ਮੈਂ ਉੱਥੇ ਜਾ ਕੇ ਤੇ ਜਿਹੜਾ ਸੀ ਕੰਮ ਕਰਵਾਇਆ, ਕੁਝ ਇਲੈਕਟ੍ਰੀਸ਼ੀਅਨ ਦਾ, ਕੁਝ ਪਲੰਬਰ ਦਾ। ਵਾਹ ਜੀ ਵਾਹ। ਜਦੋਂ ਪੈਪ ਪੂਪ ਲੈ ਕੇ ਗਏ, ਟੈਂਕੀਆਂ ਲੈ ਕੇ, ਤੇ ਸਾਨੂੰ ਟਾਂਗਾ ਦੇ ਉੱਤੇ ਬੈਠੇ ਸਾਂ ਤੇ ਨਾਲੇ ਦੇ ਵਿੱਚੋਂ ਲੰਘਣਾ ਪੈਂਦਾ ਸੀ। ਸੋ ਉਸ ਤੋਂ ਬਾਅਦ ਫਿਰ ਉਹ ਜਿਹੜੀ 48 ਘੰਟਿਆਂ ਦੇ ਵਿੱਚ ਸੜਕ ਬਣੀ, ਉਹ ਪਰਵੇਜ਼ ਅਲਾਈ ਦੇ ਦੌਰ ਦੇ ਵਿੱਚ ਬਣੀ, ਉਹਦੇ 'ਚ ਵੀ ਮੈਂ ਸ਼ਾਮਿਲ ਸਾਂ ਕਿ ਜਦੋਂ ਇਹਨਾਂ ਦਾ ਫੈਸਲਾ ਹੋ ਰਿਹਾ ਸੀ। ਤੇ ਅੱਜ ਜਦੋਂ ਇਮਰਾਨ ਖਾਨ ਨੇ ਇਹਦਾ ਇੱਕ ਬਹੁਤ ਪੋਜ਼ਿਟਿਵ ਜੈਸਚਰ ਦਿੱਤਾ ਹੈ ਪੂਰੀ ਦੁਨੀਆ ਨੂੰ, ਔਰ ਇੰਟਰਫੇਥ ਹਾਰਮਨੀ ਦੇ ਉੱਤੇ, ਔਰ ਪਾਕਿਸਤਾਨ 'ਚ ਵਸਣ ਵਾਲੀਆਂ ਜਿਹੜੀਆਂ ਗੈਰ ਮੁਸਲਿਮ ਕਮਿਊਨਿਟੀਜ਼ ਹੈ ਉਹਨਾਂ ਨੂੰ ਇੱਕ ਬਹੁਤ ਪੋਜ਼ਿਟਿਵ ਜੈਸਚਰ ਦਿੱਤਾ ਹੈ, ਔਰ ਪਾਕਿਸਤਾਨ ਦੇ ਟੂਰਿਜ਼ਮ ਨੂੰ ਵਧੀਆ ਜੈਸਚਰ ਦਿੱਤਾ ਹੈ। ਸੋ ਕਰਤਾਰਪੁਰ ਤੇ ਜੀ ਮੈਨੂੰ ਲੱਗਦਾ ਜਿਵੇਂ ਬਚਪਨ ਤੋਂ ਜਾਣਾ ਸੀ, ਤੇ ਵਧੀਆ ਲੱਗਾ ਜੀ। ਤੇ ਚਲੋ ਅੱਲਾ ਖੈਰ ਕਰੇ। ਹੁਣ ਤੁਹਾਡਾ ਕੋਈ ਆਪਣਾ ਚੈਨਲ ਵੀ ਹੈ? ਜੀ ਦੇਸ਼ ਦਰਸ਼ਨ ਦੇ ਨਾਂ ਤੋਂ ਚੈਨਲ ਹੈ, ਔਰ ਇਹਦੇ 'ਚ ਕੋਸ਼ਿਸ਼ ਹੈ ਕਿ ਅਸੀਂ ਜਿਹੜੇ ਮੇਰੇ ਵੀਰ ਜਿਹੜੇ ਚੜ੍ਹਦੇ ਪੰਜਾਬ 'ਚ ਤੇ ਜਿਹੜੇ ਬਾਹਰਲੇ ਦੇਸ਼ਾਂ 'ਚ ਪੰਜਾਬੀ ਬੈਠੇ ਆ, ਉਹਨਾਂ ਨੂੰ ਉਹਨਾਂ ਦੇ ਪਿੰਡ ਦਿਖਾਏ ਜਾਣ, ਤਾਂ ਕਿ ਉਹਨਾਂ ਦੀ ਜਿਹੜੀ ਪਿਆਸ ਹੁੰਦੀ ਹੈ ਨਾ ਅੰਦਰ ਬੰਦੇ ਦੀ, ਆਪਣੇ ਵਡਕਿਆਂ ਦੇ ਪਿੰਡ, ਆਪਣੇ ਪਿਛੋਕੜ ਦਾ ਪਿੰਡ ਦੇਖਣ ਨੂੰ, ਉਹ ਪਿਆਸ ਕਿਸੇ ਤਰੀਕੇ ਬੁਝਾਈ ਜਾ ਸਕੇ। ਕਿਆ ਕਰਨੇ, ਬਹੁਤ ਅੱਛੇ। ਤੇ ਇਹ ਚੈਨਲ ਦਾ ਇੱਕ ਵਾਰੀ ਫੇਰ ਨਾਮ ਦੱਸੋ ਕੀ? ਦੇਸ਼ ਦਰਸ਼ਨ, DESHDARSHAN। ਅੱਛਾ, ਦੇਰ ਦਰਸ਼ਨ, ਠੀਕ ਹੈ। ਤੇ ਤੁਹਾਡਾ ਪੇਜ ਵਗੈਰਾ ਫੇਸਬੁੱਕ ਦਾ ਸਾਰਾ ਇਹੀ ਹੈ? ਨਹੀਂ, ਫੇਸਬੁੱਕ ਤੇ ਅਸੀਂ ਕੰਮ ਨਹੀਂ ਕਰ ਰਹੇ ਇਸ ਟਾਈਮ, ਆਉਣ ਵਾਲੇ ਦਿਨਾਂ 'ਚ ਕਰਾਂਗੇ, ਕਿਉਂਕਿ ਅਸੀਂ ਇੱਕ ਟੂਰਿਜ਼ਮ ਕੰਪਨੀ ਕਰਦੇ ਹਾਂ, ਜਿਹਨੂੰ ਕੰਪਨੀ ਦਾ ਨਾਮ ਹੈ ਵਧੀਆ ਐਡਵੈਂਚਰ ਐਂਡ ਹੈਰੀਟੇਜ ਕਲੱਬ। ਉਹ 'ਚ ਅਸੀਂ ਲੈਲਪੁਰ ਤੋਂ ਅਸੀਂ ਜਿਹੜੇ 42 ਪਲੇਸਿਸ, ਜਿਹੜੀਆਂ 42 ਥਾਵਾਂ ਨੇ ਹੈਰੀਟੇਜ ਡਿਕਲੇਅਰ ਕੀਤੀਆਂ ਹੋਈਆਂ, ਉਹਨਾਂ ਨੂੰ ਕਵਰ ਕਰਾਂਗੇ ਆਹਿਸਤਾ ਸਾਰਾ। ਔਰ ਅਸੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਇਹ ਬਾਈਕ ਦੇ ਉੱਤੇ ਵਲੌਗਿੰਗ ਕਰਨ ਡਏ ਹਾਂ। ਇਹ ਮੇਰੇ ਕੋਲ ਕੈਮਰਾ GoPro, ਇਹਨੂੰ ਅਸੀਂ ਬਾਈਕ ਦੇ ਉੱਤੇ ਲਾਈਦਾ ਤੇ ਫਿਰ ਪੂਰਾ ਰਾਹ ਦਿਖਾਈਦਾ। ਜਿੰਨਾ ਬਜ਼ੁਰਗਾਂ ਨੇ ਆਪਣੇ ਪਿੰਡ ਦੇਖੇ ਹੁੰਦੇ ਤੇ ਰਾਹ ਦੇਖੇ ਹੁੰਦੇ ਨੇ, ਉਹਨਾਂ ਸਾਰਿਆਂ ਨੂੰ ਰਾਹ ਫਿਰ ਚੇਤੇ ਆਣਗੇ, ਤੇ ਚੇਤੇ ਆ ਕੇ ਤੇ ਫਿਰ ਉਹ ਯਾਦ ਕਰਨਗੇ ਕਿਵੇਂ ਆਪਣੇ ਪਿੰਡ ਜਾਇਆ ਕਰਦੇ ਸੀ। अस्सलाम वालेकुम जी, मैं ਤੁਹਾਡਾ ਆਪਣਾ ਵਸੀਮ ਪੁੰਨੂ। ਹਾਂ ਹਾਂ, ਕੀ ਬਾਤ ਹੈ, ਮਾਸ਼ਾਅੱਲਾ। ਕਿਆ ਫੁੱਲ ਉੱਚਾ ਖਲੋਤਾ ਅਜੇ ਮੈਂ ਫੇਰ ਕੋਣੀ ਤਿਕਰ ਆ ਰਹੇ ਹਾਂ। ਮਾਸ਼ਾਅੱਲਾ। ਗੁਰਮੀਤ ਦਾ ਕੱਦ ਵੀ ਤੁਸੀਂ, ਤੁਹਾਨੂੰ ਮੈਂ ਵਿਖਾ ਦਿਆਂ ਇੱਕ ਵਾਰੀ। ਯਾ ਮੌਲਾ, ਇਹ ਇੱਥੋਂ ਸ਼ੁਰੂ ਹੋ ਰਿਹਾ, ਇੱਥੇ ਜਾ ਕੇ ਕੋਈ ਏਡਾ ਜ਼ਿਆਦਾ ਨਹੀਂ ਹੈਗਾ, 6 ਫੁੱਟ 4 ਇੰਚ ਆ। 6 ਫੁੱਟ 4 ਇੰਚ ਨਾਰਮਲ ਹਾਈਟ ਹੈ। ਅਸਲ 'ਚ ਬਾਕੀ ਸਾਰੇ ਚੁੱਕੇ ਲੱਗਦੇ, ਤਾਂ ਇਸ ਕਰਕੇ ਲੰਬਾ ਪਤਾ ਲੱਗਦਾ। ਤੇ ਪੁੰਨੂ ਜੀ, ਗੁਰਮੀਤ ਸਾਹਿਬ ਨੂੰ ਤੁਸੀਂ ਕੈਸਾ ਪਾਇਆ? ਕੀ ਬਾਤ ਹੈ, ਮੈਂ ਕਹਿੰਦਾ ਦਿਲ ਲੱਗ ਗਿਆ। ਜੈਸੇ ਸੁਣੇ ਸੀ ਉਹਦੇ ਨਾਲੋਂ ਡਬਲ ਪਿਆਰ ਮਿਲਿਆ, ਡਬਲ ਪਿਆਰ ਦਿੱਤਾ ਇਹਨਾਂ ਨੇ। ਕਿਹਾ ਗਏ ਨੇ ਗੁਰਮੀਤ ਸਾਹਿਬ ਨੇ ਰੌਣਕ ਲਾਤੀ ਹੈ ਸਭ ਰੰਗ ਪੰਜਾਬ ਦੇ ਵਿੱਚ। ਆਪਣੇ ਤੇ ਮਤਲਬ ਕਿ ਸ਼ੋਅ ਦਾ ਹਿੱਸਾ ਨੇ ਇਸ ਟਾਈਮ? ਮੈਂ ਕਹਿੰਦਾ ਕੀ ਬਾਤ ਹੈ। ਤੇ ਕੀ ਹੁੰਦਾ ਹੈ ਮਤਲਬ? ਕੀ ਬਾਤ ਹੈ, ਇਹਨਾਂ ਤੇ ਮਾਸ਼ਾਅੱਲਾ ਪੂਰਾ ਫੋਕਸ ਹੁੰਦਾ ਹੈ। ਫੋਕਸ ਹੁੰਦਾ। ਬਾਬੂ ਰਾਣਾ ਸਾਹਿਬ ਤੁਹਾਡਾ ਜ਼ਿਆਦਾ ਫੋਕਸ ਹੁੰਦਾ। ਅੱਲਾ ਖੈਰ, ਹਾਸਾ ਵੀ ਠੀਕ ਹੈ। ਹਾਂ, ਕੀ ਬਾਤ ਹੈ। ਜਿੰਨ ਹੱਸ ਰਿਹਾ ਹੁੰਦਾ। ਬਾਬਾ ਨਾਗੀ ਵਾਲਾ ਹਿਸਾਬ ਫਿਰ ਤਾਂ ਨਹੀਂ ਹੋਣ ਲੱਗਿਆ। ਹੱਥ ਦਾ ਕੀ ਬਣਿਆ? ਹੱਥ ਦਾ ਕੱਖ ਵੀ ਨਹੀਂ ਬਣਿਆ, ਲੱਗਦਾ ਕਿਸੇ ਨੇ ਲੈਂਟਰ ਸੁੱਟਦਾ। ਠੀਕ ਹੈ। ਲਓ ਜੀ ਗੁਰਮੀਤ ਜੀ, ਸਲਾਮਤ ਰਹੋ, ਜਿੰਦੇ ਰਹੋ। ਮਿਹਰਬਾਨੀ ਜੀ, ਬਹੁਤ ਅੱਲਾ ਹਾਫਿਜ਼।